ਰਸ਼ੀਆ ਤੇ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਰਸ਼ੀਆ ਵਾਲਿਆਂ ਨੇ ਜ਼ੈਪੋਰੀਜ਼ੀਆ ਜੋ ਨਿਊਕਲੀਅਰ ਪਲਾਂਟ ਆ, ਉਹ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਆ। ਤੇ ਲੇਟੈਸਟ ਖਬਰ ਇਹ ਆ ਰਹੀ ਆ, ਇਸ ਨਿਊਕਲੀਅਰ ਪਾਵਰ ਪਲਾਂਟ ਨੂੰ ਜੋ ਪਾਵਰ ਗ੍ਰਿਡ ਦੇ ਨਾਲ ਕਨੈਕਟਡ ਸੀ, ਉਸ ਨੂੰ ਡਿਸਕਨੈਕਟ ਕਰ ਦਿੱਤਾ ਗਿਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉੱਥੇ ਇੱਕ ਕਹਿੰਦੇ ਅੱਗ ਲੱਗ ਗਈ ਸੀ, ਜਿਹਦੇ ਨਾਲ ਕਾਫੀ ਨੁਕਸਾਨ ਹੋਇਆ ਹੈਗਾ। ਸੋ ਜੇ ਨਿਊਕਲੀਅਰ ਪਾਵਰ ਪਲਾਂਟ ਸ਼ਟਡਾਊਨ ਹੋਇਆ, ਇਹਦੇ ਨਾਲ ਯੂਰਪ ਦੇ ਵਿੱਚ ਕਾਫੀ ਜ਼ਿਆਦਾ ਅਸਰ ਪਊਗਾ ਜੋ ਇਲੈਕਟ੍ਰਿਸਿਟੀ ਆ ਉਹਨੂੰ ਲੈ ਕੇ, ਕਿਉਂਕਿ 20% ਦੇ ਕਰੀਬ ਯੂਕਰੇਨ ਦੀ ਜੋ ਇਲੈਕਟ੍ਰਿਸਿਟੀ ਆ ਇਹੀ ਪਲਾਂਟ ਪ੍ਰੋਵਾਈਡ ਜਨਰੇਟ ਕਰਦਾ ਹੈ। ਜੀ, ਇਸੇ ਦੇ ਨਾਲ ਰੂਸੀ ਰਾਸ਼ਟਰਪਤੀ ਨੇ 10% ਜਿਹੜੇ ਫੌਜੀਆਂ ਦਾ ਜਮਾਵੜਾ ਯੂਕਰੇਨ ਦੇ ਵਿੱਚ ਵਧਾਉਣ ਨੂੰ ਜਿਹੜੀ ਆਗਿਆ ਦੇ ਦਿੱਤੀ ਆ, ਉਸ ਦੇ ਉੱਤੇ ਸਾਈਨ ਕਰ ਦਿੱਤੇ ਆ। ਕਹਿੰਦੇ ਵੀ ਇੱਦਾਂ ਕਰਨ ਦੇ ਨਾਲ 1,37,000 ਹੋਰ ਰੂਸ ਦੇ ਜਿਹੜੇ ਸਰਵਿਸ ਪਰਸਨਲ ਆ ਉਹ ਆਉਣਗੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਯੂਕਰੇਨ ਦੇ ਵਿੱਚ ਆ ਕੇ ਜੋ ਲੜਾਈ ਚੱਲ ਰਹੀ ਆ ਉਸ ਦੇ ਵਿੱਚ ਹਿੱਸਾ ਲੈਣਗੇ। ਸੋ ਇਸ ਮੌਕੇ ਰੂਸ ਦੇ ਉੱਤੇ ਕਹਿੰਦੇ ਵੀ ਲਿਮਿਟ ਹੈਗੀ ਆ, ਵੀ ਉਹਨੇ ਜਿਹੜੀ ਲਿਮਿਟ ਆ ਮਿਲੀਅਨ ਮਿਲਟਰੀ ਪਰਸਨਲ ਤੇ 9 ਲੱਖ ਜਿਹੜੇ ਸਿਵਿਲੀਅਨ ਸਟਾਫ ਜਿਹੜੇ ਉਸ ਦੇ ਵਿੱਚ ਮੌਜੂਦ ਨੇ। ਸੋ ਵੈਸਟਰਨ ਜਿਹੜੇ ਲੋਕ ਆ, ਵੈਸਟਰਨ ਸਟੇਟਸ ਕਹਿ ਲਓ ਜਾਂ ਕੰਟਰੀਜ਼ ਆ, ਉਹ ਮੰਨਦੀਆਂ ਵੀ 70 ਤੋਂ 80 ਹਜ਼ਾਰ ਰੂਸੀ ਫੌਜੀ ਹੁਣ ਤੱਕ ਯੂਕਰੇਨ ਦੇ ਜਿਹੜੇ 6 ਮਹੀਨਿਆਂ ਦੇ ਯੁੱਧ ਦੇ ਵਿੱਚ ਮਰ ਚੁੱਕਾ ਹੈਗਾ ਆ। ਸੋ 1,37,000 ਹੋਰ ਜਿਹੜੇ ਸਰਵਿਸ ਪਰਸਨਲ ਆ ਉਹ ਇਸ ਰੂਸ ਦੀ ਆਰਮਡ ਫੋਰਸਿਸ ਦੇ ਵੱਲੋਂ ਯੂਕਰੇਨ ਦੇ ਵਿੱਚ ਆਉਣ ਵਾਲੇ ਕਈ ਮਹੀਨਿਆਂ ਦੇ ਵਿੱਚ ਐਡ ਕੀਤੇ ਗਏ ਨੇ। ਵਾਈਟ ਹਾਊਸ ਨੂੰ ਕੁਐਸਚਨ ਜਦੋਂ ਹੁਣ ਲੋਕ ਪੁੱਛ ਰਹੇ ਆ ਸਟੂਡੈਂਟ ਲੋਨ ਦੇ ਸੰਬੰਧ ਦੇ ਵਿੱਚ, ਵੀ ਜੋ ਸਟੂਡੈਂਟ ਡੈਪਟ ਪਲਾਨ ਹੈਗੀ ਆ ਤੇ ਲੋਨ ਫॉरगिवनेस ਵਾਲਾ ਜੋ ਉਹਨਾਂ ਨੇ ਡਿਸਾਈਡ ਕੀਤਾ ਆ, ਉਹਦੀ ਡਿਟੇਲਡ ਇਨਫੋਰਮੇਸ਼ਨ ਤਾਂ ਉਹ ਹਜੇ ਤੱਕ ਆਨਸਰ ਨਹੀਂ ਦੇ ਰਹੇ ਹੈਗੇ। ਕਹਿੰਦੇ ਵੀ ਪ੍ਰੈਸ ਬਰੀਫਿੰਗ ਦੇ ਵਿੱਚ ਕਰੀਨ ਜੀਨ ਪੀਅਰ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਣ ਲਈ ਖੜਾ ਹੋਇਆ ਵੀ ਜਦੋਂ ਤੁਸੀਂ ਹਜ਼ਾਰਾਂ ਦੀ ਡਾਲਰਾਂ ਦੀ ਫੈਡਰਲ ਸਟੂਡੈਂਟ ਲੋਨ ਡੈਪਟ ਮਿਲੀਅਨਸ ਆਫ ਅਮਰੀਕਨ ਦੀ ਕੱਟਣ ਜਾ ਰਹੇ ਆ, ਇਹ ਕਿਸ ਤਰ੍ਹਾਂ ਜਿਹੜੀ ਆ ਪੇ ਆਫ ਹੋਊਗੀ ਤੇ ਇਕਨੋਮੀ ਤੇ ਇਹਦਾ ਕੀ ਅਸਰ ਹੋਊਗਾ, ਕਹਿੰਦੇ ਉਹਦੇ ਬਾਰੇ ਉਹਨਾਂ ਨੇ ਕੋਈ ਆਨਸਰ ਨਹੀਂ ਦਿੱਤਾ। ਜੀ, ਸੇਮ ਥਿੰਗ ਹੀ ਆ, ਜਿੱਦਾਂ ਆਪਾਂ 800 ਬਿਲੀਅਨ ਡਾਲਰ ਦੇ ਲੋਨਸ ਜਿੱਦਾਂ ਹਰਜੋਤ ਸਿੰਘ ਜੀ ਦੇਖੇ PPP ਦੇ ਜਿਹੜੇ ਤਕਰੀਬਨ ਮਾਫ ਹੋ ਗਏ। ਐਵਰੇਜ ਬਿਜ਼ਨਸ ਦਾ ਤਕਰੀਬਨ 95,000 ਤੋਂ 1 ਲੱਖ ਡਾਲਰ ਤੱਕ ਲੋਨ ਜਿਹੜਾ ਉਹ ਮਾਫ ਜਿਹੜਾ ਹੋਇਆ ਸੀਗਾ। ਸੋ ਖਾਸ ਕਰਕੇ ਜਿਹੜੇ ਕੰਜ਼ਰਵੇਟਿਵਸ ਆ ਉਹਨਾਂ ਦੇ ਦੁਆਰਾ ਇਹ ਜਿਹੜਾ ਸਵਾਲ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਚੁੱਕਿਆ ਜਿਹੜਾ ਉਹ ਜਾ ਰਿਹਾ। ਕਈ ਕਹਿ ਰਹੇ ਆ ਵੀ ਜਿਨ੍ਹਾਂ ਨੇ ਆਲਰੇਡੀ ਪੇ ਆਫ ਕਰਤਾ ਉਹਨਾਂ ਦਾ ਜਿਹੜਾ ਉਹ ਤੁਸੀਂ ਕੀ ਕਰੋਗੇ, ਤਾਂ ਉਸ ਦੇ ਜਵਾਬ ਦੇ ਵਿੱਚ ਕਈ ਡੈਮੋਕ੍ਰੇਟਸ ਕਹਿੰਦੇ ਆ ਵੀ ਤੁਹਾਨੂੰ ਇੱਕ ਬਿੱਲ ਲਿਆਉਣਾ ਚਾਹੀਦਾ ਵੀ ਜਿਨ੍ਹਾਂ ਨੇ ਆਲਰੇਡੀ ਪੇ ਆਫ ਕਰ ਦਿੱਤਾ ਹੈ 10-10 ਹਜ਼ਾਰ, ਉਹਨਾਂ ਨੂੰ ਜਿਹੜਾ ਵਾਪਸ ਕਰ ਦੇਣਾ ਚਾਹੀਦਾ ਆ। ਜਿਹੜਾ ਉਹ ਸਰਕਾਰ ਨੂੰ ਕਹਿੰਦੇ ਵੀ ਬਿੱਲ ਜਿਹੜਾ ਇਸ ਦੇ ਪ੍ਰਤੀ ਕੋਈ ਲੈ ਕੇ ਆਇਆ ਜਾਵੇ। ਸੋ ਅਕਸਰ ਇਹੀ ਜਿਹੜਾ ਉਹ ਦੇਖਿਆ ਗਿਆ ਵੀ ਜਦੋਂ ਸਟੂਡੈਂਟਸ ਨੂੰ ਜਾਂ ਆਮ ਲੋਕਾਂ ਨੂੰ ਜਿਹੜੀ ਗੱਲ ਆਉਂਦੀ ਆ ਮਦਦ ਦੀ, ਤਾਂ ਉੱਥੇ ਇਹ ਜਿਹੜਾ ਇੱਕ ਦਵੰਦ ਆ, ਯੁੱਧ ਆ, ਉਹ ਛਿੜ ਜਾਂਦਾ ਆ। ਸਿੰਘ ਜਿਹੜੇ ਉਹ ਫਸ ਜਾਂਦੇ ਆ ਵੀ ਆਮ ਲੋਕਾਂ ਦਾ ਇੱਦਾਂ ਕਿਉਂ, ਬਿਜ਼ਨਸਿਸ ਨੂੰ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ, ਇਹਨਾਂ ਨੂੰ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਸੋ ਇਹ ਹੁਣ ਚਰਚਾ ਜਿਹੜੀ ਉਹ ਚੱਲਦੀ ਰਹਿਣੀ ਆ। ਸੋ 45 ਮਿਲੀਅਨ ਤੋਂ ਵੱਧ ਅਮਰੀਕਨ ਜਿਹੜੇ ਸਟੂਡੈਂਟ ਡੈਟ ਦੇ ਵਿੱਚ ਆ, ਉਹਨਾਂ ਵਿੱਚੋਂ ਕੁਛ ਕੁ ਪਰਸੈਂਟੇਜ ਲੋਕਾਂ ਨੂੰ ਜਿਹੜੀ ਇਸ ਦੇ ਵਿੱਚ ਮਦਦ ਮਿਲਣਗੀ। ਕਿਸੇ ਨੂੰ ਕਾਫੀ ਆ, ਕਿਸੇ ਦੇ ਲਈ ਜਿਹੜੀ ਇਹ ਥੋੜ੍ਹੀ ਮਦਦ ਉਹ ਦੇ ਵਜੋਂ ਦੇਖਿਆ ਜਾਵੇਗਾ। ਅਗਲੀ ਗੱਲ ਕਰਦੇ ਜਾਈਏ, ਅੱਜ ਜੱਜ ਉਹਨਾਂ ਨੇ ਰਿਡੈਕਟਡ ਜਿਹੜੀ ਸਰਚ ਕੀਤੀ ਗਈ ਸੀ ਟਰੰਪ ਹੋਣਾ ਦੇ ਘਰੇ ਮਾਰ-ਆ-ਲਾਗੋ ਦੇ ਵਿੱਚ, ਉਸ ਦੇ ਸੰਬੰਧਿਤ ਜੱਜ ਨੇ ਆਰਡਰ ਕੀਤਾ ਵੀ ਜਿਹੜੇ ਰਿਡੈਕਟਡ ਕੋਰਟ ਪੇਪਰਸ ਆ ਉਹਨਾਂ ਨੂੰ ਪੇਸ਼ ਜਿਹੜਾ ਉਹ ਕਰ ਦਿੱਤਾ ਜਾਵੇ। ਇੱਕ ਜਿਹੜੀ ਜਨਤਕ ਵਰਜਨ ਸੀਗਾ ਐਫੀਡੇਵਿਟ ਦਾ ਰਿਡੈਕਟਡ, ਜਿਸ ਦੇ ਵਿੱਚੋਂ ਕਾਫੀ ਚੀਜ਼ਾਂ ਜਿਹੜੀਆਂ ਉਹ ਲੁਕਾ ਲਈਆਂ ਗਈਆਂ ਸੀ, ਕਾਲੀਆਂ ਕਹਿੰਦੇ ਆ ਵੀ ਜਿਹੜੀਆਂ ਕਰ ਦਿੱਤੀਆਂ ਜਾਂਦੀਆਂ ਆ, ਉਹ ਜਿਹੜੀਆਂ ਪੇਸ਼ ਆ ਉਹ ਕਰਨ ਦੀ ਆਗਿਆ ਆ ਉਸ ਸੇਮ ਜੱਜ ਨੇ ਜਿਹੜੀ ਉਹ ਦੇ ਦਿੱਤੀ ਹੈ। ਡਿਪਾਰਟਮੈਂਟ ਆਫ ਜਸਟਿਸ ਨੇ ਇਸ ਅਨਰਿਡੈਕਟਡ ਵਰਜਨ ਯਾਨੀ ਕਿ ਸਾਰੇ ਦਾ ਸਾਰਾ ਹੀ ਜਿਹੜਾ ਆ ਉਹ ਪੇਸ਼ ਕਰ ਦਿੱਤਾ ਜਾਵੇ, ਉਸ ਦੀ ਵਿਰੋਧਤਾ ਜਿਹੜੀ ਉਹ ਜਤਾਈ ਸੀ। ਉਹਨਾਂ ਨੇ ਕਿਹਾ ਸੀਗਾ ਵੀ ਇੱਦਾਂ ਕਰਨ ਦੇ ਨਾਲ ਜਿਹੜੀ ਆਨਗੋਇੰਗ ਇਨਵੈਸਟੀਗੇਸ਼ਨ ਆ ਉਸ ਉੱਤੇ ਅਸਰ ਪੈ ਸਕਦਾ ਆ। ਜੀ।